ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਹੈ ਉਹਨਾਂ ਉੱਤੇ ਆਪਾਂ ਨਜ਼ਰ ਜਿਹੜੀ ਉਹ ਬਣਾਵਾਂਗੇ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ, ਸਟੋਨ ਸਰਕਲ ਪਾਰਕ ਵਾਲੇ ਸਾਰੇ ਸੀਨੀਅਰ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਇਹਨਾਂ ਦੇ ਕੋਲੋਂ ਤੁਸੀਂ ਬਹੁਤ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਨਿੰਮਾ ਸਹੋਤਾ ਹੁਣਾਂ ਨੂੰ 209 277 1013 2092771013 ਦੇ ਉੱਤੇ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਸੈਂਟਾ ਨੇਲਾ ਅਤੇ ਮੰਡੇਰਾ ਦੇ ਵਿੱਚ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੈਂਬਰਿਜ ਐਨਾਲਿਟਿਕਾ ਦੇ ਕੋਲ ਦੇਸ਼ ਭਰ ਦੇ ਕਹਿੰਦੇ 600 ਜ਼ਿਲ੍ਹਿਆਂ ਦਾ ਤੇ 700 ਪਿੰਡਾਂ ਦਾ ਡਾਟਾ ਉਪਲਬਧ ਆ। ਦੇਖੋ ਜੀ, ਜਿਹੜੀ ਕੈਂਬਰਿਜ ਐਨਾਲਿਟਿਕਾ ਨਾ, ਇਹ ਬ੍ਰਿਟਿਸ਼ ਕੰਪਨੀ ਹੈ ਤੇ ਇਹ ਭਾਰਤ ਦੇ ਵਿੱਚ ਆਪਣੇ ਡਾਟਾ ਇਕੱਠੇ ਕਰਦੀ ਸੀ ਤੇ ਉਹਨਾਂ ਡਾਟਾ ਨੂੰ ਵੇਚਦੀ ਸੀਗੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਸੀ, ਤਾਂ ਕਰਕੇ ਜਿਹੜਾ ਇੱਕ ਵੋਟਰ ਹੈ ਉਹਦੀ ਮਨੋਦਸ਼ਾ ਪੜ੍ਹੀ ਜਾ ਸਕੇ। ਹੁਣ ਜਿਹੜਾ ਦਾ ਸਾਬਕਾ ਰਿਸਰਚ ਹੈਡ ਸੀਗਾ ਡੇਵਿਡ ਵਾਈਲੀ, ਉਹਨੇ ਖੁਲਾਸੇ ਕੀਤੇ ਤੇ ਉਹ ਕਹਿੰਦੇ ਕਿ ਜਦੋਂ 2007 ਹੁਣ ਤੱਕ 2014-15 ਤੱਕ ਇਹ ਕਹਿੰਦਾ ਵੀ ਜਿਹੜੇ ਭਾਰਤ ਦੇ ਕੁੱਲ ਸਾਡੇ ਕੋਲ ਜਿਹੜੇ ਡਾਟਾ ਆ ਉਹਦੇ 'ਚ 600 ਜ਼ਿਲ੍ਹੇ ਕਵਰ ਕੀਤੇ ਸੀ, 700 ਪਿੰਡਾਂ ਦਾ ਸਾਡੇ ਕੋਲ ਡਾਟਾ ਸੀਗਾ। ਤੇ ਇਹਨੂੰ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਜਿਹੜੀਆਂ ਰਾਜਨੀਤਿਕ ਪਾਰਟੀਆਂ, ਸਿਆਸੀ ਪਾਰਟੀਆਂ, ਉਹਨਾਂ ਨੂੰ ਅਸੀਂ ਵੇਚਿਆ। ਉੱਤਰ ਪ੍ਰਦੇਸ਼ ਦਾ ਉਹਨੇ ਨਾਮ ਲਿਆ, ਰਾਜਸਥਾਨ ਦਾ ਨਾਂ ਲਿਆ, ਮੱਧ ਪ੍ਰਦੇਸ਼ ਦਾ ਨਾਂ ਲਿਆ, ਬਿਹਾਰ ਦਾ ਨਾਂ ਲਿਆ, ਛੱਤੀਸਗੜ੍ਹ ਦਾ ਨਾਂ ਲਿਆ, ਦਿੱਲੀ ਦਾ ਨਾਂ ਲਿਆ। ਕਹਿੰਦੇ ਕਿ ਇਹਨਾਂ ਜਦੋਂ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਇੱਥੇ ਫਿਰ ਇਹਨਾਂ ਦੇ ਜਿਹੜੇ ਐਕਸਪਰਟ ਸੀਗੇ ਜਾਂ ਡੇਟਾ ਜਿਨ੍ਹਾਂ ਨੂੰ ਵੇਚਿਆ ਸੀਗਾ ਜਾਂ ਜਿਨ੍ਹਾਂ ਨੇ ਖਰੀਦਿਆ ਸੀਗਾ ਜਾਂ ਜਿਨ੍ਹਾਂ ਨੇ ਪੈਸੇ ਵੱਟੇ ਸੀਗੇ, ਉਹਨਾਂ ਨੇ ਫਿਰ ਇੱਥੇ ਇਹਨਾਂ ਰਾਜਾਂ ਦੇ ਵਿੱਚ ਸੇਵਾਵਾਂ ਦਿੱਤੀਆਂ। ਇੱਕ ਜਨਤਾ ਦਲ ਯੂਨਾਈਟਿਡ JDU ਦਾ ਉਹਨਾਂ ਨੇ ਨਾਮ ਵੀ ਲਿਆ ਕਿ ਇਹਦੇ ਬਿਹਾਰ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ 2010 ਦੇ ਵਿੱਚ, ਉਦੋਂ ਇਹਨਾਂ ਦੇ ਨਾਲ ਇਹਨੇ ਕੰਮ ਵੀ ਕੀਤਾ। ਸੋ ਕੈਂਬਰਿਜ ਐਨਾਲਿਟਿਕਾ ਭਾਰਤ ਦੇ ਵਿੱਚ ਸਟ੍ਰੈਟੇਜਿਕ ਕਮਿਊਨੀਕੇਸ਼ਨਜ਼ ਲੈਬੋਰਟਰੀ ਦੇ ਜ਼ਰੀਏ ਜਿਹੜੀ ਐਕਟਿਵ ਸੀਗੀ ਤੇ ਇਸੇ ਕਰਕੇ ਜਿਹੜੀ ਆ ਇਹ SCL ਦੀ ਜੇ ਆਪਾਂ ਕਹੀਏ ਪੈਰੈਂਟ ਕੰਪਨੀ ਸੀਗੀ ਤਾਂ ਉਹ ਐਨਾਲਿਟਿਕਾ ਹੀ ਸੀਗੀ, ਕੈਂਬਰਿਜ ਐਨਾਲਿਟਿਕਾ। ਹੁਣ ਇਹਨਾਂ ਨੇ ਡਾਟਾ ਦਾ ਐਕਸੈਸ ਕੀਤਾ ਕਿ ਕਿਵੇਂ ਕੀਤੇ। ਇਹ ਕਹਿੰਦੇ ਕਿ ਜਿਹੜੇ ਵਾਈਲੀ ਦੱਸਦਾ ਵਾ ਕਿ ਜਿਹੜਾ ਦਾਅਵਾ ਕੀਤਾ ਵਾ ਕਿ ਜਿਹੜਾ ਇਹਦੇ ਕੋਲ 600 ਸ਼ਹਿਰਾਂ ਦਾ ਜਾਂ 7 ਲੱਖ ਪਿੰਡਾਂ ਦਾ ਡਾਟਾ ਮੌਜੂਦ ਹੈ, ਉਹਨੂੰ ਅਸੀਂ ਲਗਾਤਾਰ ਅਪਡੇਟ ਰੱਖਦੇ ਸੀਗੇ ਤੇ ਜਿੰਨੇ ਵੀ ਸਾਡੇ ਕਲਾਇੰਟ ਸੀਗੇ ਉਹਨਾਂ ਨੂੰ ਅਸੀਂ ਇੱਕ ਟਾਰਗੇਟ ਗਰੁੱਪ ਦੀ ਪਹਿਚਾਣ ਕਰਾਉਂਦੇ ਸੀਗੇ ਤੇ ਮਕਸਦ ਇਹ ਸੀਗਾ ਕਿ ਆਬਾਦੀ ਦੇ ਇੱਕ ਤਬਕੇ ਦੇ ਵਿਵਹਾਰ ਨੂੰ ਜਾਂ ਉੱਥੋਂ ਦੀਆਂ ਲੋੜਾਂ ਨੂੰ ਜਾਂ ਉੱਥੋਂ ਦੇ ਲੋਕ ਕੀ ਕਰ ਰਿਹਾ, ਮਤਲਬ ਮੋਨੀਟਰਿੰਗ ਟਾਈਪ ਮਤਲਬ ਕਹਿ ਸਕਦੇ ਆਪਾਂ, ਤਾਂ ਉਹਦੇ ਮੁਤਾਬਕ ਕੰਮ ਕੀਤਾ ਜਾਂਦਾ ਸੀ, ਉਹਦੇ ਮੁਤਾਬਕ ਐਲਾਨ ਕੀਤੇ ਜਾਂਦੇ ਸੀਗੇ। ਹੁਣ ਖਾਸ ਗੱਲ ਇਹ ਵੀ ਹੈ ਕਿ ਜਿੱਥੇ ਕਮਿਊਨਲ ਲੋਕ ਰਹਿੰਦੇ ਆ ਜ਼ਿਆਦਾ, ਜਿੱਥੇ ਪਤਾ ਵਾ ਕਿ ਇੱਥੇ ਸੈਂਸਿਟਿਵ ਇਲਾਕੇ ਹੈ, ਉੱਥੇ ਉਹੋ ਜਿਹਾ ਪ੍ਰਚਾਰ ਕੀਤਾ ਜਾਂਦਾ ਸੀ ਕਿਉਂਕਿ ਮੋਨੀਟਰਿੰਗ ਹੋ ਗਈ ਤਾਂ ਮੋਨੀਟਰਿੰਗ ਮੀਨਸ ਕਿ ਤੁਸੀਂ ਇੱਕ ਨਬਜ਼ ਫੜ ਲਈ ਆ ਵੋਟਰ ਜੀ। ਤਾਂ ਇਹ ਬੜੀ, ਮੈਂ ਕਹਿ ਸਕਦਾ ਵਾਂ ਰਾਜ ਜੀ, ਕਿ ਬੜੀ ਇੱਕ ਭਿਆਨਕ ਚੀਜ਼ ਆ ਕਿ ਤੁਸੀਂ ਇਕੱਲਾ ਕਿਸੇ ਨੂੰ ਗੁੰਮਰਾਹ ਨਹੀਂ ਕਰਦੇ, ਕਿਉਂਕਿ ਸਾਡੇ ਤੇ ਇੱਥੇ ਵਾਅਦਿਆਂ ਦੇ ਵੱਡੇ ਵੱਡੇ ਲੋਲੀਪੌਪ ਦਿੱਤੇ ਜਾਂਦੇ ਆ ਨਾ, ਜਿਹੜਾ ਵੋਟਰ ਹੁੰਦਾ ਇਕੱਲਾ ਗੁੰਮਰਾਹ ਨਹੀਂ ਕੀਤਾ ਜਾਂਦਾ, ਬਲਕਿ ਇਹ ਵਿਸ਼ਵਾਸਘਾਤ ਆ ਕਿ ਤੁਸੀਂ ਕਿਸੇ ਬੰਦੇ ਨੂੰ ਮੋਨੀਟਰ ਕੀਤਾ। ਉਹ ਜੇ ਮੰਨ ਲਓ ਮਿਸਾਲ ਦੇ ਤੌਰ ਤੇ ਮੈਂ BJP ਨੂੰ ਸਪੋਰਟ ਕਰਦਾ ਮਿਸਾਲ ਦੇ ਤੌਰ ਤੇ, ਜਾਂ ਕਾਂਗਰਸ ਨੂੰ ਸਪੋਰਟ ਨਹੀਂ ਕਰਦਾ, ਤਾਂ ਫਿਰ ਕਾਂਗਰਸ ਜਿਹੜੀ ਹੈ ਜਦੋਂ ਮੇਰਾ ਡਾਟਾ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਮੇਰੇ ਫੋਨ ਦੇ ਵਿੱਚ, ਮੇਰੀਆਂ ਈਮੇਲਸ ਦੇ ਵਿੱਚ, ਮੇਰੇ ਫੇਸਬੁੱਕ ਦੇ ਉੱਤੇ ਜਾਂ ਮੇਰੇ ਆਲੇ ਦੁਆਲੇ ਆ ਜਾਂ ਆਪਾਂ ਕਹੀਏ ਮਾਹੌਲ ਸਿਰਜਣਾ ਵਾ ਤੇ ਉਹਦੇ ਜਿਹਦੇ ਤਹਿਤ ਮੈਨੂੰ ਲੱਗੇ ਕਿ ਹਾਂ ਕਾਂਗਰਸ ਵੀ ਕੰਸੀਡਰ ਕਰਨ ਵਾਲੀ ਪਾਰਟੀ ਹੈ, ਮਤਲਬ ਮੈਂ ਕਾਹਤੋਂ ਕਾਂਗਰਸ ਨੂੰ ਕੰਸੀਡਰ ਨਹੀਂ ਕਰ ਰਿਹਾ। ਸੋ ਇਹ ਇੱਕ ਤਰੀਕੇ ਦਾ
ਇਹੋ ਜਿਹੇ ਲੋਕਾਂ ਨੇ ਇਹ ਜਿਹੜਾ ਜਾਲਾ ਬੁਣਿਆ ਹੋਇਆ ਸੀਗਾ। ਦੱਸਦੇ ਆ ਵੀ ਆਮ ਚੋਣਾਂ ਜਿਹੜੀਆਂ 2009 ਦੀਆਂ ਹੋਈਆਂ ਸੀ ਉਦੋਂ ਵੀ ਕੈਮਰੇਜ ਐਨਾਲਾਈਟਿਕਾ ਇੱਥੇ ਸਰਗਰਮ ਸੀਗੀ। ਫਿਰ ਜਾਂ ਬਿਹਾਰ ਚੋਣਾਂ 2010 ਦੇ ਵਿੱਚ ਹੁੰਦੀਆਂ, JDU ਦਾ ਤਾਂ ਇਹਨਾਂ ਨੇ ਨਾਂ ਹੀ ਲੈਤਾ ਕਿ JDU ਨੇ ਪਲੈਨਿੰਗ ਕਰਨ ਦੇ ਲਈ ਸੰਪਰਕ ਕੀਤਾ ਸੀਗਾ। 75% ਘਰਾਂ ਦੀ ਰਿਸਰਚ ਕੀਤੀ ਗਈ ਸੀਗੀ। ਫਿਰ 2003 ਮੱਧ ਪ੍ਰਦੇਸ਼ ਦੀਆਂ ਚੋਣਾਂ ਹੋਈਆਂ ਸੀ, ਉਦੋਂ ਵੀ ਕੈਮਰੇਜ ਐਨਾਲਾਈਟਿਕਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਸੀ। ਰਾਜਸਥਾਨ ਦੀਆਂ ਚੋਣਾਂ ਹੋਈਆਂ ਸੀ 2003 ਦੇ ਵਿੱਚ, ਤਾਂ ਕਹਿੰਦੇ ਕਿ ਮੁੱਖ ਸਿਆਸੀ ਪਾਰਟੀਆਂ ਨੇ ਇੱਥੇ 2 ਅਲੱਗ-ਅਲੱਗ ਸਹੂਲਤਾਂ ਦੇ ਲਈ ਸਾਨੂੰ ਸੰਪਰਕ ਕੀਤਾ ਸੀਗਾ। ਯਾਨੀ ਕਿ ਸਾਡੀਆਂ ਜਿਹੜੀਆਂ ਪਾਰਟੀਆਂ ਸਾਡੇ ਨਾਲੋਂ ਕਿੰਨੀਆਂ ਐਡਵਾਂਸ ਆ। ਅਸੀਂ 2018 ਦੇ ਵਿੱਚ ਹੀ ਗੱਲਾਂ ਕਰ ਰਹੇ ਹਾਂ, ਪਰ ਜਿਹੜੀਆਂ ਪਾਰਟੀਆਂ ਸੀ 2007, 8, 9, 10 ਦੇ ਵਿੱਚ ਵੀ ਇਹੋ ਜਿਹੀਆਂ ਕੰਪਨੀਆਂ ਕੋਲੇ ਅਪਰੋਚ ਕਰ ਰਹੇ ਸੀਗੇ ਤੇ ਕਿੰਨੇ ਐਡਵਾਂਸ ਲੋਕ ਨੇ ਇਹ। ਸੋ ਵਾਈਲੀ ਦੇ ਜਿਹੜੇ ਦਾਅਵੇ ਆ ਜੋ ਉਹਨਾਂ ਦੇ ਮੁਤਾਬਕ, ਭਾਵੇਂ ਮੈਂ ਤਾਂ ਕਹਿੰਦਾ ਕੋਈ ਵੀ ਪਾਰਟੀ ਹੈ, ਇਸ ਪੂਰੇ ਮਾਮਲੇ ਦੀ ਜਾਂਚ ਹੋਵੇ ਔਰ ਜਿਹੜੀਆਂ ਪਾਰਟੀਆਂ ਨੇ ਜਾਂ ਜਿਹੜੇ ਬੰਦਿਆਂ ਨੇ ਇਹ ਮਨਸ਼ਾਵਾਰ ਕੀਤੇ ਕਿ ਸਾਡੇ ਕੋਲ ਡਾਟਾ ਆਉਣਾ ਚਾਹੀਦਾ ਵਾ ਜਾਂ ਜਿਨ੍ਹਾਂ ਨੇ ਸਾਂਝਾ ਕੀਤਾ ਵਾ, ਤਾਂ ਉਹਨਾਂ ਦੇ ਖਿਲਾਫ IP ਐਕਟਾਂ ਦੇ ਤਹਿਤ ਜਿਹੜੇ ਪਰਚੇ ਦਰਜ ਹੋ ਕੇ, ਔਰ ਇਕੱਲੇ ਇਹਨਾਂ ਦੇ ਨਹੀਂ, ਜਿਹਨੇ ਲੋਕਾਂ ਨੇ ਡਾਟਾ ਖਰੀਦੇ ਸੀਗੇ ਜਾਂ ਮੋਨੀਟਰਿੰਗ ਕੀਤੀ ਸੀ ਉਹਨਾਂ ਦੇ ਖਿਲਾਫ ਵੀ ਕਾਰਵਾਈਆਂ ਹੋਣੀਆਂ ਚਾਹੀਦੀਆਂ। ਜੀ ਪ੍ਰਵੀਨ ਜੀ, ਪਿਛਲੇ ਦਿਨਾਂ ਦੇ ਵਿੱਚ ਜਿਹੜੀ ਨਮੋ ਐਪ ਤੇ ਜਿਹੜੀ ਕਾਂਗਰਸ ਦੀ ਐਪ ਆ ਉਸ ਦੇ ਵੀ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਵੀ ਇੱਕ ਦਾ ਡਾਟਾ ਸਿੰਗਾਪੁਰ ਨੂੰ ਜਾ ਰਿਹਾ ਸੀ ਤੇ ਇੱਕ ਦਾ ਜਿਹੜਾ ਡਾਟਾ ਇਹੀ ਚੀਜ਼ਾਂ ਦੇਖਣ ਦੇ ਲਈ ਜਿਹੜਾ ਅਮਰੀਕਾ ਨੂੰ ਆ ਰਿਹਾ ਸੀਗਾ। ਨਹੀਂ ਦੇਖੋ, ਜਿਹੜੀ ਨਮੋ ਐਪ ਦੀ ਗੱਲ ਨਾ, ਪਹਿਲਾਂ ਖੁਲਾਸਾ ਨਮੋ ਐਪ ਜਾਰੀ ਹੋਇਆ ਸੀਗਾ ਔਰ ਉਹਦੇ ਵਿੱਚ ਕਿਹਾ ਗਿਆ ਸੀ ਕਿ ਇਹਦਾ ਜਿਹੜਾ ਡਾਟਾ ਵਾ ਸਾਰਾ ਉਹ ਥਰਡ ਪਾਰਟੀ ਜਿਹੜਾ ਪਾਰਟੀ ਹੈ ਟ੍ਰਾਂਸਫਰ ਹੋ ਰਿਹਾ ਵਾ। ਮਤਲਬ ਕਿ ਜੋ ਵੀ ਬੰਦਾ ਨਮੋ ਐਪ ਨੂੰ ਡਾਊਨਲੋਡ ਕਰਦਾ ਉਹ ਫੋਨ ਦੇ ਵਿੱਚੋਂ ਕੀ ਖੋਜਦਾ ਹੈ, ਕੀ ਕਰਦਾ ਹੈ, ਕੀ ਉਹ ਚਾਹੁੰਦਾ ਹੈ, ਕੀ ਸਰਚ ਕਰਦਾ, ਤਾਂ ਉਹ ਸਾਰਾ ਨਮੋ ਐਪ ਦੇ ਜ਼ਰੀਏ ਟ੍ਰਾਂਸਫਰ ਹੋ ਜਾਂਦਾ ਸੀਗਾ। ਫਿਰ ਫਰਾਂਸ ਦੇ ਇੱਕ ਬੰਦੇ ਨੇ ਕਹਿਤਾ ਕਿ ਬਈ ਕਾਂਗਰਸ ਜਿਹੜੀ ਆ ਉਹਨੇ ਵੀ ਜਿਹੜਾ ਇਸ ਤਰ੍ਹਾਂ ਦੀਆਂ ਮਦਦਾਂ ਜਾਂ ਇਸ ਤਰ੍ਹਾਂ ਦੀਆਂ ਸੇਵਾਵਾਂ ਲਈਆਂ ਕਿ ਲੋਕਾਂ ਦੇ ਬਾਰੇ ਜਾਣਿਆ ਜਾਵੇ। ਜਦੋਂ ਪਤਾ ਲੱਗਿਆ ਤਾਂ ਕਾਂਗਰਸ ਨੇ ਪਲੇ ਸਟੋਰ ਦੇ ਵਿੱਚੋਂ ਆਪਦੀ ਐਪ ਹੀ ਚੱਕਤੀ। ਸੋ ਉਹਨਾਂ ਨੇ ਇੱਕ ਹੋਰ ਸ਼ਾਰਟਕਟ ਮਾਰਤਾ। ਔਰ ਤੁਸੀਂ ਦੇਖੋ, ਕਮਾਲ ਦੀ ਗੱਲ ਆ, ਇਹ ਨੋਟ ਕਰਨ ਵਾਲੀ ਗੱਲ ਇਹ ਹੈ ਰਾਜੀ ਕਿ ਇੱਕ ਪਾਸੇ ਰਵੀ ਸ਼ੰਕਰ ਪ੍ਰਸਾਦ ਕਹਿੰਦਾ ਅਸੀਂ ਫੇਸਬੁੱਕ ਨੂੰ ਬਲੌਕ ਕਰ ਦਾਂਗੇ ਭਾਰਤ ਦੇ ਵਿੱਚ, ਤੇ ਜੇ ਉਹਨੇ ਕੋਈ ਇਸ ਤਰ੍ਹਾਂ ਦੀ ਸਾਡੀ ਲੋਕਤੰਤਰਿਕ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨੂੰ ਮਾਰਕ ਜ਼ੁਕਰਬਰਗ ਤੇ ਕੇਸ ਕਰਾਂਗੇ, ਉਹਨੂੰ ਇੱਥੇ ਤਲਬ ਕਰ ਲਾਂਗੇ। ਪਰ ਦੂਜੇ ਪਾਸੇ ਕੀ ਹੈ, ਗੱਲਾਂ ਨਿਕਲਦੀਆਂ ਉਹ ਜਿਹੜਾ ਫਰਾਂਸ ਦਾ ਹੈਗਾ ਨਾ ਰਿਸਰਚ ਜਿਹੜਾ ਕਲਾਸ ਤੇ ਕਰ ਰਿਹਾ ਵੱਖ-ਵੱਖ, ਉਹ ਪਤਾ ਲੱਗਦਾ ਕਿ ਉਹਨੇ ਨਮੋ ਐਪ ਦੇ ਜਿਹੜੇ ਆ ਉਹ ਪੁਆੜੇ ਖਾਤੇ ਤੇ ਉਹ ਕਹਿੰਦੇ ਕਿ ਨਮੋ ਐਪ ਵੀ ਜਿਹੜੀ ਹੈ ਇਹ ਵੀ ਡਾਟਾ ਚੋਰੀ ਦੀ ਇੱਕ ਐਪ ਆ, ਡਾਟਾ ਚੋਰੀ ਕਰਦੀ ਹੈ, ਇਹਦੇ ਜ਼ਰੀਏ ਡਾਟਾ ਥਰਡ ਪਾਰਟੀ ਟ੍ਰਾਂਸਫਰ ਹੁੰਦਾ ਵਾ। ਤੇ ਹੁਣ ਪਤਾ ਨਹੀਂ ਰਵੀ ਸ਼ੰਕਰ ਪ੍ਰਸਾਦ ਕਿਹੜੇ ਮੂੰਹ ਨਾਲ ਫੇਸਬੁੱਕ ਨੂੰ ਬਲੌਕ ਕਰਨ ਦੀ ਗੱਲ ਕਰ ਰਿਹਾ। ਜੇ ਫੇਸਬੁੱਕ ਬਲੌਕ ਹੋ ਸਕਦੀ ਹੈ ਫਿਰ ਨਮੋ ਐਪ ਵੀ ਬਲੌਕ ਹੋਣੀ ਚਾਹੀਦੀ ਹੈ। ਜੀ 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 ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਦੀਆਂ ਤਿਆਰੀਆਂ। ਦੇਖੋ, ਜਿਹੜੇ ਦੀਪਕ ਮਿਸ਼ਰਾ ਨੇ ਨਾ ਚੀਫ ਜਸਟਿਸ ਜੀ, ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸਾਡੇ ਮੁਲਕ ਦੇ ਵਿੱਚ, ਉਹ ਮਹਾਦੋਸ਼ ਲਿਆਉਣ ਦੀ ਤਿਆਰੀ ਕਰ ਰਹੀਆਂ। ਮਹਾਦੋਸ਼ ਉਹਨਾਂ ਹਾਲਾਤਾਂ ਦੇ ਵਿੱਚ ਲਿਆਂਦਾ ਜਾਂਦਾ ਜਦੋਂ ਕਿਸੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਕਿਸੇ ਜੱਜ ਤੇ ਭਰੋਸਾ ਨਾ ਰਿਹਾ ਹੋਵੇ, ਤਾਂ ਉਦੋਂ ਸੰਸਦ ਦੇ ਵਿੱਚ ਫਿਰ ਮਹਾਦੋਸ਼ ਲਿਆਂਦਾ ਜਾਂਦਾ ਹੈ। ਔਰ ਮਹਾਦੋਸ਼ ਜੇ ਪਾਸ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਉਹਨੂੰ ਕਮੇਟੀ ਦੇ ਕੋਲ ਭੇਜਿਆ ਜਾਂਦਾ ਔਰ ਫਿਰ ਰਾਸ਼ਟਰਪਤੀ ਜਿਹੜੇ ਆ ਉਹ ਜੱਜ ਨੂੰ ਲਾਂਭੇ ਵੀ ਕਰ ਦਿੰਦੇ ਆ। ਇਹੋ ਜਿਹੇ ਮਾਮਲੇ ਵੀ ਸਾਹਮਣੇ ਆਏ ਆ। ਇਹਨਾਂ ਦਾ ਜਿਹੜਾ ਕਾਂਗਰਸ ਦੇ ਜਾਂ ਹੋਰ ਜਿਹੜੇ ਵਿਰੋਧੀ ਨੇਤਾ ਵਿਰੋਧੀ ਧਿਰਾਂ ਨੇ ਉਹ ਕਹਿੰਦੇ ਕਿ ਜਿਹੜਾ ਚੀਫ ਜਸਟਿਸ ਹੈ ਉਹ ਮੋਦੀ ਦੇ ਇਸ਼ਾਰਿਆਂ ਹੇਠ ਕੰਮ ਕਰਦਾ। ਮਿਸਾਲ ਦੇ ਤੌਰ ਤੇ 3-4 ਕੇਸ ਨੇ ਰਾਜੀ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਕਰਕੇ ਜਿਹੜੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਉਹਨਾਂ ਦੇ ਉੱਤੇ ਇਹ ਐਲੀਗੇਸ਼ਨ ਲੱਗਿਆ। ਔਰ 1-2 ਤੱਥ ਨੇ। ਤੱਥ ਇਹ ਕਿ ਤੁਹਾਨੂੰ ਯਾਦ ਹੋਣਾ ਕਿ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕਰਤੀ ਸੀਗੀ ਔਰ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਕੇਸਾਂ ਦੀ ਵੰਡ ਆ ਉਹਨੂੰ ਲੈ ਕੇ ਜਸਟਿਸ ਦੀਪਕ ਮਿਸ਼ਰਾ ਜਿਹੜੇ ਆ ਉਹ ਵਰਗ ਵੰਡ ਕਰਨ ਵੇਲੇ ਜਿਹੜਾ ਵਾ ਆਪਾਂ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਭੇਦਭਾਵ ਕਰਦੇ ਆ। ਹੁਣ 2-3 ਮਸਲੇ ਆ ਸੁਪਰੀਮ ਕੋਰਟ ਦੇ ਵਿੱਚ। ਪਹਿਲਾ ਤਾਂ ਬਾਬਰੀ ਮਸਜਿਦ ਦਾ ਮਸਲਾ ਵਾ, ਰਾਮ ਮੰਦਿਰ ਦਾ, ਅਯੋਧਿਆ ਦਾ। ਦੂਜਾ ਹੈ ਕਿ ਜੱਜ ਲੋਇਆ ਦੀ ਮੌਤ, ਸੋ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਸੀਗੀ। ਪਰ ਇਸ ਵੇਲੇ ਜਿਹੜੀਆਂ ਪਾਰਟੀਆਂ ਉਹ ਤਾਂ ਵੀ ਕਰ ਰਹੀਆਂ, ਉਹਨਾਂ ਨੂੰ ਲੱਗਦਾ ਕਿ ਜਿਹੜੇ ਚੀਫ ਜਸਟਿਸ ਆ ਉਹ ਕਿਤੇ ਨਾ ਕਿਤੇ ਸਿਆਸੀ ਪ੍ਰਭਾਵ ਦੇ ਵਿੱਚ ਕੰਮ ਕਰ ਰਿਹਾ, ਇਸ ਕਰਕੇ ਇਹਨਾਂ ਨੂੰ ਲਾਂਭੇ ਕਰਨਾ ਬਹੁਤ ਜ਼ਰੂਰੀ ਆ। ਔਰ ਜੇ ਦੀਪਕ ਮਿਸ਼ਰਾ ਦੀ ਮੈਂ ਗੱਲ ਕਰਾਂ ਨਾ, ਦੀਪਕ ਮਿਸ਼ਰਾ ਇਸ ਤੋਂ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਘਿਰੇ ਆ। ਪਹਿਲਾਂ ਇਹਨਾਂ ਨੇ 1970 ਦੇ ਵਿੱਚ, ਸ਼ਾਇਦ 1970 ਦੇ ਦਹਾਕੇ ਦੇ ਵਿੱਚ ਮੈਂ ਕਹਿ ਸਕਦਾ ਵਾਂ, ਉਦੋਂ
ਇਹਨਾਂ ਨੇ ਜ਼ਮੀਨ ਲੈ ਲਈ ਸੀ ਇਹ ਕਹਿ ਕੇ ਕਿ ਮੈਂ ਇੱਕ ਗਰੀਬ ਬ੍ਰਾਹਮਣ ਹਾਂ ਤੇ ਮੈਨੂੰ ਜ਼ਮੀਨ ਅਲਾਟ ਹੋਣੀ ਚਾਹੀਦੀ ਹੈ। 2 ਕਿੱਲੇ ਪੱਟੇ ਤੇ ਜ਼ਮੀਨ ਮਿਲਦੀ ਸੀ ਲੀਜ਼ ਤੇ ਉਦੋਂ ਜਿਹੜੇ ਗਰੀਬ ਲੋਕ ਹੁੰਦੇ ਸੀਗੇ। ਉਦੋਂ ਇਹਨਾਂ ਨੇ ਝੂਠ ਬੋਲ ਕੇ ਜ਼ਮੀਨ ਲਈ ਸੀ। ਬਾਅਦ ਦੇ ਵਿੱਚ 1985 ਦੇ ਵਿੱਚ ਸੈਸ਼ਨ ਜੱਜ ਨੇ ਉਹ ਮਸਲਾ ਉਹ ਫੈਸਲਾ ਰੱਦ ਕਰਤਾ ਸੀਗਾ। ਉਦੋਂ ਇਹ ਕਿਸੇ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਹੁੰਦੇ ਸੀਗੇ ਜੀ। ਉਸ ਤੋਂ ਬਾਅਦ ਫਿਰ ਇੱਕ ਸਾਬਕਾ ਮੁੱਖ ਮੰਤਰੀ ਦੀ ਡੈਥ ਹੁੰਦੀ ਹੈ ਤੇ ਉਸ ਜਿਹੜਾ ਸੁਸਾਈਡ ਨੋਟ ਆ ਜਾਂ ਜਿਹੜੀ ਜਾਂਚ ਆ ਉਹ ਜਿਹੜੀ ਇਸ਼ਾਰਾ ਕਰਦੀ ਹੈ ਉਹ ਦੀਪਕ ਮਿਸ਼ਰਾ ਵੱਲ ਇਸ਼ਾਰਾ ਹੁੰਦਾ ਵਾ। ਫਿਰ ਸਾਡੇ ਜੱਜ ਜਿਹੜੇ ਪ੍ਰੈਸ ਕਾਨਫਰੰਸ ਕਰ ਦਿੰਦੇ ਓਪਨਲੀ ਕਹਿ ਦਿੰਦੇ। ਔਰ ਇਹ ਸੁਪਰੀਮ ਕੋਰਟ ਦੇ ਇਤਿਹਾਸ ਦੇ ਵਿੱਚ ਸਾਡੀ ਜੁਡੀਸ਼ੀਅਰੀ ਦੇ ਇਤਿਹਾਸ ਦੇ ਵਿੱਚ ਰਾਜ ਦੀ ਪਹਿਲੀ ਵਾਰੀ ਵਾਪਰਿਆ ਵਾ ਕੋਈ 4 ਜੱਜ ਪ੍ਰੈਸ ਕਾਨਫਰੰਸ ਕਰਦੇ ਹੁਣ ਉਹ ਵੀ ਕਿਹਦੇ ਖਿਲਾਫ ਚੀਫ ਜਸਟਿਸ ਦੇ ਖਿਲਾਫ। ਸੋ ਦੇਖਦੇ ਹਾਂ ਕਿ ਮਹਾਦੋਸ਼ ਕਦੋਂ ਆਉਂਦਾ ਕਿਵੇਂ ਆਉਂਦਾ ਕੀ ਚੀਫ ਜਸਟਿਸ ਕੁਰਸੀ ਤੇ ਟਿਕੇ ਰਹਿਣਗੇ ਜੇ ਨਹੀਂ ਟਿਕੇ ਰਹਿਣਗੇ ਤਾਂ ਕੀ ਉਹ ਚਲੇ ਜਾਣਗੇ ਘਰ ਨੂੰ ਇਹ ਇੱਕ ਵੱਖਰੀ ਗੱਲ ਹੈ। ਪਰ ਆਹ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਜਾਂ ਜਿਹੜੀਆਂ ਗੱਲਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਤਾਂ ਇਹਨਾਂ ਕੰਮਾਂ ਕਰਕੇ ਇਹਨਾਂ ਗੱਲਾਂ ਕਰਕੇ ਲੋਕਾਂ ਦਾ ਜੁਡੀਸ਼ੀਅਰੀ ਤੇ ਜਿਹੜਾ ਮੋਹ ਆ ਉਹ ਜ਼ਰੂਰ ਭੰਗ ਹੋਇਆ ਜੀ। ਜੀ ਅਗਲੀ ਪ੍ਰਵੀਨ ਜੀ ਗੱਲ ਕਰਦੇ ਪੱਛਮੀ ਬੰਗਾਲ ਤੇ ਬਿਹਾਰ ਫਿਰਕੂ ਹਿੰਸਾ ਦੇ ਵਿੱਚ ਝੁਲਸੇ। ਦੇਖੋ ਰਾਮ ਨੌਮੀ ਦਾ ਜਿਹੜਾ ਦਿਨ ਸੀ ਨਾ ਉਦੋਂ ਪੱਛਮੀ ਬੰਗਾਲ ਤੇ ਬਿਹਾਰ ਦੇ ਕਈ ਇਲਾਕੇ ਜਿੱਥੇ ਫਿਰਕੂ ਹਿੰਸਾ ਹੋਈ ਹੈ ਝੜਪਾਂ ਹੋਈਆਂ ਨੇ ਤੇ ਕੇਂਦਰ ਸਰਕਾਰ ਨੇ ਹਰਕਤ ਦੇ ਵਿੱਚ ਆ ਕੇ ਪੱਛਮੀ ਬੰਗਾਲ ਸਰਕਾਰ ਤੇ ਰਿਪੋਰਟ ਵੀ ਤਲਬ ਕੀਤੀ ਹੈ। ਪਰ ਦੂਜੇ ਪਾਸੇ ਜਿਹੜੀ ਮੋਦੀ ਸਰਕਾਰ ਆ ਉਹਨਾਂ ਨੇ ਬਿਹਾਰ ਸਰਕਾਰ ਤੋਂ ਕੋਈ ਰਿਪੋਰਟ ਨਹੀਂ ਤਲਬ ਕੀਤੀ। ਪੱਛਮੀ ਜਿਹੜੀ ਬੰਗਾਲ ਦੀ ਸਰਕਾਰ ਆ ਉਹ ਤੋਂ ਰਿਪੋਰਟ ਮੰਗੀ ਹੈ। ਸੋ ਸਵਾਲ ਉੱਠ ਰਹੇ ਨੇ ਕਿ ਹੁਣ ਬੀਜੇਪੀ ਜਿਹੜੀ ਆ ਉਹ ਆਪਦੀ ਵਿਰੋਧੀ ਧਿਰ ਜਿਹੜੀ ਕੱਟੜ ਵਿਰੋਧੀ ਹੈ ਮਮਤਾ ਬੈਨਰਜੀ ਉਹਨੂੰ ਨਿਸ਼ਾਨਾ ਕਿਉਂ ਬਣਾਉਂਦੀ ਹੈ। ਔਰ ਖਾਸ ਗੱਲ ਇਹ ਹੈ ਰਾਜ ਜੀ ਜਿਹੜੇ ਮਮਤਾ ਬੈਨਰਜੀ ਹੈ ਇਸ ਵੇਲੇ ਡਟੇ ਹੋਏ ਆ ਕਿ ਮੁਲਕ ਨੂੰ ਭਾਜਪਾ ਮੁਕਤ ਕਰਨਾ ਵਾ ਔਰ ਇਹਦੇ ਲਈ ਉਹ ਕੰਮ ਵੀ ਕਰ ਰਹੇ ਆ। ਸੋ ਰਾਮ ਨੌਮੀ ਦੇ ਦਿਨ ਜਲੂਸ ਨੂੰ ਲੈ ਕੇ 2 ਫਿਰਕਿਆਂ ਦੇ ਵਿਚਾਲੇ ਤਣਾਅ ਹੋ ਗਿਆ ਸੀਗਾ ਤੇ ਇਸੇ ਦੌਰਾਨ ਪੱਛਮੀ ਬੰਗਾਲ ਦਾ ਵਰਧਮਾਨ ਜਿਹੜਾ ਜ਼ਿਲ੍ਹਾ ਵਾ ਉੱਥੇ ਰਾਣੀਗੰਜ ਦਾ ਇਲਾਕਾ ਪੈਂਦਾ ਉੱਥੇ ਸਾੜ ਫੂਕ ਵੀ ਹੋਈ ਸੀਗੀ ਤੇ ਬਿਹਾਰ ਦੇ ਭਾਗਲਪੁਰ ਔਰੰਗਾਬਾਦ ਸਮਸਤੀਪੁਰ ਮੁੰਗੇਰ ਦੇ ਵਿੱਚ ਵੀ ਫਿਰਕੂ ਹਿੰਸਾ ਭੜਕੀ ਸੀਗੀ। ਸੋ ਜਿਹੜੇ ਬੀਜੇਪੀ ਵਾਲੇ ਆ ਉਹ ਤਾਂ ਕਹਿੰਦੇ ਮਮਤਾ ਬੈਨਰਜੀ ਦੀ ਜਿਹੜੀ ਸਰਕਾਰ ਹੈ ਤਾਂ ਜਿਹਾਦੀ ਸਰਕਾਰ ਹੈ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਨੇ ਉਹ ਕਹਿੰਦੇ ਕਿ ਰਾਮ ਨੌਮੀ ਦਾ ਜਿਹੜਾ ਜਲੂਸ ਆ ਉਹ ਉਸ ਇਲਾਕੇ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿੱਥੇ ਘੱਟ ਗਿਣਤੀ ਦੀ ਆਬਾਦੀ ਆ ਤੇ ਸ਼ਰਾਰਤੀ ਲੋਕਾਂ ਨੇ ਘੱਟ ਗਿਣਤੀ ਦੀ ਜਿਹੜੀ ਆਬਾਦੀ ਆ ਉੱਥੇ ਜਾ ਕੇ ਸ਼ਰਾਰਤਾਂ ਕੀਤੀਆਂ ਤੇ ਇਸ ਕਰਕੇ ਹਿੰਸਾ ਭੜ ਗਈ ਜੀ। ਦੇਖੋ ਹਿੰਸਾ ਭੜ ਗਈ ਲੋਕ ਆਪਸ ਵਿੱਚ ਲੜ ਕੇ ਮਾਰਕੁੱਟ ਹੋ ਗਈ। ਮੰਨ ਸਕਦੇ ਹਾਂ ਕਿ ਇਹਦੇ ਵਿੱਚ ਸਰਕਾਰ ਨੂੰ ਪਤਾ ਨਹੀਂ ਲੱਗਿਆ ਹੋਣਾ ਜਾਂ ਸਰਕਾਰ ਅਵੇਸਲੀ ਸੀ ਜਾਂ ਸਰਕਾਰ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਵਾ ਉਹ ਉਹਨੀਆਂ ਮੁਸਤੈਦ ਨਹੀਂ ਸੀ। ਪਰ ਜੇਕਰ ਰਾਜ ਦੀ ਇੱਕ ਕਾਮਨ ਦਾ ਸਵਾਲ ਇਹ ਹੈ ਕਿ ਜੇਕਰ ਪੱਛਮੀ ਬੰਗਾਲ ਤੇ ਬਿਹਾਰ ਦੋਨਾਂ ਥਾਈਂ ਫਿਰਕੂ ਹਿੰਸਾ ਭੜਕੀ ਹੈ ਔਰ ਕੇਂਦਰ ਸਰਕਾਰ ਹੈ ਜਿਹੜੀ ਉਹ ਸਿਰਫ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਕਿਉਂ ਮੰਗ ਰਹੀ ਹੈ ਉਹ ਬਿਹਾਰ ਤੋਂ ਵੀ ਮੰਗੇ ਨਾ ਉਹ। ਔਰ ਜੇ ਬਿਹਾਰ ਦੇ ਵਿੱਚ ਇਹੋ ਜਿਹਾ ਕੁਛ ਹੋਇਆ ਤੇ ਫਿਰ ਮੇਰਾ ਖਿਆਲ ਹੈ ਕਿ ਪੱਛਮੀ ਬੰਗਾਲ ਤੇ ਬਿਹਾਰ ਦੋਨਾਂ ਥਾਵਾਂ ਤੇ ਜਾਂਚ ਕਰਾਈ ਜਾਣੀ ਚਾਹੀਦੀ ਹੈ। ਔਰ ਖਾਸ ਗੱਲ ਇਹ ਹੈ ਕਿ ਜਿਹੜੇ ਇਹੋ ਜਿਹੇ ਤਿਉਹਾਰ ਨੇ ਰਾਮ ਨੌਮੀ ਜਿਹੜਾ ਇੱਕ ਫਿਰਕਾ ਵਿਸ਼ੇਸ਼ ਦਾ ਤਿਉਹਾਰ ਕਹਿ ਸਕਦੇ ਆਪਾਂ ਭਾਵੇਂ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਮੇਨਟੇਨੈਂਸ ਆ ਉਹ ਜ਼ਿਆਦਾ ਜ਼ਰੂਰੀ ਆ। ਉਦੋਂ ਲਾਅ ਐਂਡ ਆਰਡਰ ਜਿਹੜਾ ਵਾ ਉਹ ਜ਼ਮੀਨ ਤੇ ਦਿਖਣਾ ਚਾਹੀਦਾ ਵਾ। ਪਰ ਇੱਥੇ ਮੈਂ ਕਹਿ ਸਕਦਾ ਵਾਂ ਕਿ ਲਾਅ ਐਂਡ ਆਰਡਰ ਨੂੰ ਮੈਂ ਕਹਿ ਸਕਦਾ ਵਾਂ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੀ ਬਜਾਏ ਜਿਹੜੇ ਸਾਡੇ ਸਿਆਸਤਦਾਨ ਆ ਉਹ ਮਸਲਿਆਂ ਨੂੰ ਮੇਨਟੇਨ ਰੱਖਦੇ ਆ। ਉਹ ਇਹ ਸਿਆਸਤ ਕਰਦੇ ਰਹਿੰਦੇ ਕਿ ਕਿਹੜਾ ਮਸਲਾ ਕਦੋਂ ਲੋਕਾਂ ਦੀਆਂ ਲਾਸ਼ਾਂ ਵਿਛਣ ਤੇ ਫਿਰ ਸਾਡੀਆਂ ਸਿਆਸੀ ਰੋਟੀਆਂ ਦੇ ਤਵਿਆਂ ਉੱਤੇ ਅਸੀਂ ਰੋਟੀਆਂ ਸੇਕੀਏ ਜੀ ਜੀ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ ਮੁਸਲਮਾਨਾਂ ਦੀਆਂ ਭਾਵਨਾਵਾਂ ਭੜਕਾਉਣ ਤੇ ਬੀਜੇਪੀ ਦੇ ਵਿਧਾਇਕ ਦੇ ਉੱਤੇ ਕੇਸ ਦਰਜ। ਦੇਖੋ ਜੀ ਇਹ ਬੀਜੇਪੀ ਦੇ ਵਿਧਾਇਕ ਨੇ ਜਿਹੜੇ ਇਹ ਰਾਜਾ ਸਿੰਘ ਇਹਨਾਂ ਦਾ ਨਾਮ ਆ ਤੇ ਮੁਸਲਮਾਨ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦੇ ਤਹਿਤ ਇਹਨਾਂ ਦੀ ਜਿਹੜੀ ਸ਼ਿਕਾਇਤ ਦਰਜ ਹੋਈ ਹੈ ਔਰ ਇਹਨਾਂ ਦੇ ਉੱਤੇ ਬਕਾਇਦਾ ਕੇਸ ਦਰਜ ਹੋ ਗਿਆ। ਹੈਦਰਾਬਾਦ ਦਾ ਮਸਲਾ ਵਾ ਰੇਨ ਬਾਜ਼ਾਰ ਉੱਥੇ ਪੈਂਦਾ ਵਾ ਤੇ ਪੁਲਿਸ ਸਟੇਸ਼ਨ ਉੱਥੇ ਇਹਦੀ ਜਿਹੜੀ ਸ਼ਿਕਾਇਤ ਆ ਉਹ ਦਰਜ ਕੀਤੀ ਗਈ ਹੈ। ਔਰ ਦੱਸਦੇ ਆ ਉਹ ਕਿ ਇੱਕ ਸ਼ਿਕਾਇਤ ਇਹਨਾਂ ਨੂੰ ਮਿਲੀ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜਾ ਰਾਜਾ ਸਿੰਘ ਹੈ ਉਹ ਭਾਸ਼ਣ ਦੇ ਰਿਹਾ ਸੀਗਾ ਤੇ ਭਾਸ਼ਣ ਉਹਨਾਂ ਦਾ ਭੜਕਾਊ ਸੀਗਾ ਔਰ ਖਾਸ ਕਰਕੇ ਇੱਕ ਫਿਰਕਾ ਵਿਸ਼ੇਸ਼ ਜਿਹਨੂੰ ਅਸੀਂ ਮੁਸਲਿਮ ਭਾਈਚਾਰਾ ਵੀ ਕਹਿ ਸਕਦੇ ਹਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਵਾਲਾ ਸੀਗਾ। ਔਰ ਇਹਨਾਂ ਦੇ ਜਿਹੜੇ ਭਾਸ਼ਣ ਦਿੱਤਾ ਸੀ ਇਹਦੇ ਵਿੱਚ ਇਹ ਆਪਣੇ ਭਾਸ਼ਣ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਇਹਦੀਆਂ ਕਰਤੀਆਂ ਸੀਗੀਆਂ ਜਿਹੜੀਆਂ ਇਹਨਾਂ ਦੇ ਕੱਦ ਦੇ ਉੱਤੋਂ ਜਾਂ ਆਮ ਸਮਾਜ ਦੇ ਵਿੱਚ ਰਹਿ ਕੇ ਪਹੁੰਚਾਈਆਂ ਨਹੀਂ ਜਾ ਸਕਦੀਆਂ।
ਸੋ ਹੁਣ ਇਹਨਾਂ ਦੀ ਜਿਹੜੀ ਸ਼ਿਕਾਇਤ ਹੋਈ ਆ ਉਹਦੇ ਆਧਾਰ ਤੇ 295, 153, 20, 505 ਤੇ 298 ਦੇ ਤਹਿਤ ਕੇਸ ਦਰਜ ਕੀਤਾ। ਮਾਮਲੇ ਦੀ ਪੁਲਿਸ ਕਹਿੰਦੀ ਜਾਂਚ ਕੀਤੀ ਜਾ ਰਹੀ ਆ। ਔਰ ਇਸ ਤੋਂ ਪਹਿਲਾਂ ਵੀ ਇਹ ਜਿਹੜਾ ਰਾਜਾ ਸਿੰਘ ਆ ਪਹਿਲਾਂ ਵੀ ਵਿਵਾਦਤ ਬਿਆਨ ਦੇ ਚੁੱਕਿਆ। ਇਹ ਕਹਿਣਾ ਸੀਗਾ ਕਿ ਜਿਹੜੇ ਲੋਕ ਰਾਮ ਮੰਦਿਰ ਬਣਾਉਣ ਦਾ ਵਿਰੋਧ ਕਰਦੇ ਆ ਨਾ ਉਹਨਾਂ ਦਾ ਸਿਰ ਕੱਢ ਦਿਆਂਗੇ, ਵੱਢ ਦਿਆਂਗੇ। ਇਹ ਉਹ ਬੰਦਾ ਵਾ ਜਿਹਨੇ ਇਹ ਬਿਆਨ ਦਿੱਤਾ ਸੀਗਾ। ਫਿਰ ਇਹ ਕਹਿੰਦਾ ਕਿ ਇੱਕ ਵਾਰੀ ਇਹਨੇ ਬਿਆਨ ਦਿੱਤਾ, ਕਹਿੰਦਾ ਕਿ ਹਰ ਹਿੰਦੂ ਨੂੰ ਆਪਦੇ ਕੋਲ ਹਥਿਆਰ ਰੱਖਣਾ ਚਾਹੀਦਾ ਤੇ ਕਹਿੰਦੇ ਕਿ ਨਾ ਕਿਸੇ ਦੀ ਗਰਲਫਰੈਂਡ ਹੋਣੀ ਚਾਹੀਦੀ ਹੈ, ਨਾ ਕਿਸੇ ਦਾ ਬॉयਫ੍ਰੈਂਡ ਹੋਣਾ ਚਾਹੀਦਾ। ਸੋ ਇਹ ਇਹੋ ਜਿਹੇ ਲੋਕ ਆ ਜਿਹੜੇ ਮਤਲਬ ਲੋਕਾਂ ਨੂੰ ਜੀਵਨ ਜਾਂਚ ਸਿਖਾ ਰਹੇ ਆ ਔਰ ਖੁਦ ਨੂੰ ਇੰਨਾ ਨਹੀਂ ਪਤਾ ਕਿ ਜੇ ਲੋਕਾਂ ਦੇ ਵਿੱਚ ਭਾਸ਼ਣ ਦੇਣਾ ਤੇ ਉਹ ਭਾਸ਼ਣ ਕੀ ਹੋਣਾ ਚਾਹੀਦਾ ਵਾ, ਸਮਾਜ ਦੇ ਵਿੱਚ ਉਹਦਾ ਕੀ ਅਸਰ ਪਊਗਾ, ਕੀ ਉਹ ਕਿਤੇ ਫਿਰਕਾ ਵਿਸ਼ੇਸ਼ ਤੇ ਟਾਰਗੇਟ ਤਾਂ ਨਹੀਂ। ਔਰ ਜਿਹੜੇ ਲੋਕ ਮੇਰਾ ਖਿਆਲ ਹੈ ਕਿ ਜੀਵਨ ਜਾਂਚ ਸਿਖਾਉਂਦੇ ਆ ਕਿ ਕਿਸੇ ਦਾ ਬॉयਫ੍ਰੈਂਡ ਜਾਂ ਕਿਸੇ ਦੀ ਗਰਲਫ੍ਰੈਂਡ ਨਹੀਂ ਹੋਣੀ ਚਾਹੀਦੀ, ਫਿਰ ਰਾਜ ਜੀ ਮੈਨੂੰ ਲੱਗਦਾ ਕਿ ਉਹ ਲੋਕ ਜੇ ਉਹਨਾਂ ਨੂੰ ਇੰਨਾ ਪਤਾ ਕਿ ਆਹ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਫਿਰ ਉਹ ਲੋਕ ਜਾਣ ਬੁੱਝ ਕੇ ਦੰਗੇ ਭੜਕਾਉਣ ਦਾ ਕੰਮ ਕਰਦੇ, ਭੜਕਾਊ ਭਾਸ਼ਣ ਦੇ ਕੇ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, 15 ਫੁੱਟ ਡੂੰਘੇ ਨਾਲੇ ਦੇ ਵਿੱਚ ਡਿੱਗੀ ਕਾਰ, 2 ਵਿਦਿਆਰਥਣਾਂ ਸਮੇਤ 4 ਜਾਣਿਆਂ ਦੀ ਮੌਤ। ਦੇਖੋ ਜਿਹੜੀ ਘਟਨਾ ਵਾਪਰੀ ਹੈ ਰਾਜ ਜੀ, ਇਹ ਮੈਂ ਕਹਿ ਸਕਦਾ ਵਾਂ ਕਿ ਬਹੁਤ ਮੰਦਭਾਗੀ ਘਟਨਾ ਵਾ ਔਰ ਆਗਰਾ ਦੇ ਨੇੜੇ ਇਲਾਕਾ ਪੈਂਦਾ ਇੱਕ, ਉੱਥੇ ਇਹ ਘਟਨਾ ਵਾਪਰੀ ਹੈ। ਸਿਕੰਦਰਾ ਦੇ ਨੇੜੇ ਜਿਹੜਾ ਇੱਕ ਇੰਡਸਟਰੀਅਲ ਏਰੀਆ, ਉੱਥੇ ਇੱਕ ਕਾਰ ਜਿਹੜੀ ਆ ਉਹ ਬੇਕਾਬੂ ਹੋ ਕੇ 20 ਫੁੱਟ ਡੂੰਘਾ ਉੱਥੇ ਨਾਲਾ ਸੀਗਾ ਤੇ ਉਹਦੇ ਵਿੱਚ ਜਾ ਡਿੱਗੀ। ਇਸ ਮੌਕੇ ਜਿਹੜਾ ਹਾਦਸਾ ਵਾਪਰਿਆ ਇਹਦੇ ਵਿੱਚ 2 ਕੁੜੀਆਂ ਸੀ, 2 ਮੁੰਡੇ ਹੋਰ ਸੀ, 4 ਲੋਕਾਂ ਦੀ ਮੌਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਔਰ ਦੱਸਿਆ ਕਿ ਇਹ ਸ਼ਰਾਬ ਪੀਤੀ ਹੋਈ ਸੀ ਇਹਨਾਂ ਦੀ। ਮੁੱਢਲੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੀ ਸ਼ਰਾਬ ਪੀਤੀ ਹੋਈ ਸੀ। ਇਹਨਾਂ ਦੇ ਵਿੱਚੋਂ 2 ਜਾਣੇ ਜਿਹੜੇ ਉਹ ਨਿਊ ਆਗਰਾ ਇਲਾਕੇ ਦੇ ਵਿੱਚੋਂ ਪੈਂਦੇ ਆ, ਜਦ ਕਿ 2 ਲੋਕ ਜਿਹੜੇ ਥਾਣਾ ਸਿਕੰਦਰਾ ਇਲਾਕੇ ਦੇ ਰਹਿਣ ਵਾਲੇ ਆ। 2 ਮੁੰਡੇ, 1 ਕੁੜੀ ਦੀ ਮੌਤ ਦੀ ਪੁਸ਼ਟੀ, ਜਿਹੜੀ 2 ਕੁੜੀਆਂ ਦੀ ਮੌਤ ਦੀ ਪੁਸ਼ਟੀ ਹੁਣ ਤੱਕ ਪੁਲਿਸ ਨੇ ਕੀਤੀ ਆ। ਇਹਨਾਂ ਦੇ ਵਿੱਚੋਂ ਪ੍ਰਮੋਦ ਦੱਸਿਆ ਗਿਆ ਮੁੰਡਿਆਂ ਦਾ ਨਾਂ, ਇੱਕ ਦਾ ਨਾਂ ਗੌਰਵ ਦੱਸਿਆ ਗਿਆ, ਇੱਕ ਦਾ ਨਾਂ ਜੋਤੀ ਦੱਸਿਆ ਗਿਆ, ਇੱਕ ਦਾ ਕੁੜੀ ਦਾ ਨਾਂ ਸਾਕਸ਼ੀ ਦੱਸਿਆ ਗਿਆ। ਦੱਸਦੇ ਕਿ ਸਾਰੇ ਬਾਲਗ ਨੇ ਔਰ ਪੁਲਿਸ ਨੇ ਬੜੀ ਮੁਸ਼ਕਿਲ ਦੇ ਨਾਲ ਇਹ ਗੱਡੀ ਕੱਢੀ ਸੀਗੀ ਔਰ ਸ਼ਾਇਦ ਇਹ ਗੱਡੀ ਦੀ ਟਰੀਟ ਕਰ ਰਹੇ ਸੀਗੇ ਕਿਉਂਕਿ ਗੱਡੀ ਨਵੀਂ ਸੀ। ਇਹਨਾਂ ਦੇ ਵਿੱਚ ਇੱਕ ਸਟੂਡੈਂਟ ਨੇ ਲਈ ਹੋਈ। ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਆ ਔਰ ਮੈਂ ਕਹਿ ਸਕਦਾ ਮੈਂ ਕਿ ਬੇਕਾਬੂ ਹੋ ਕੇ ਬੜੇ ਹਾਦਸੇ ਵਾਪਰਦੇ ਆ, ਪਰ ਜਿਹੜੀ ਸਾਡੀ ਇੱਥੋਂ ਦੀ ਆਵਾਜਾਈ ਪ੍ਰਬੰਧਨ ਆ ਜਾਂ ਇੱਥੋਂ ਦਾ ਆਵਾਜਾਈ ਦਾ ਹਾਈਵੇ ਦੇ ਉੱਤੇ ਜਿਹੜੀ ਸਿਕਿਉਰਿਟੀ ਜਾਂ ਆਮ ਜਿਹੜੀ ਆਵਾਜਾਈ ਆ ਉਹ ਸਿਰਫ ਚਲਾਨ ਕੱਟਣ ਤੱਕ ਆ। ਜੇ ਬੰਦਾ ਚਲਾਨ ਤੋਂ ਲੰਘ ਗਿਆ ਤਾਂ ਭਾਵੇਂ ਉਹਨੇ ਬੈਲਟ ਲਾਈ ਜਾਂ ਨਹੀਂ ਲਾਈ, ਭਾਵੇਂ ਉਹਨੇ ਸ਼ਰਾਬ ਪੀਤੀ, ਭਾਵੇਂ ਉਹਨੇ ਸੁੱਕਾ ਖਾਧਾ ਵਾ, ਉਹਨੂੰ ਸਭ ਮਾਫ ਆ। ਸੋ ਸਖਤਾਈਆਂ ਵੀ ਜਿਹੜੀਆਂ ਸਾਡੇ ਇੱਥੇ ਮਜਬੂਰੀਆਂ ਨਹੀਂਆਂ, ਮਜਬੂਰੀਆਂ ਨੇ ਹਰੇਕ ਦੇ ਲਈ ਕਿ ਯਾਰ ਸਖਤਾਈ ਆ, ਬੈਲਟ ਲਾ ਲਈਏ ਜਾਂ ਸ਼ਰਾਬ ਪੀ ਕੇ ਗੱਡੀ ਨਾ ਚਲਾਈਏ। ਪਰ ਜੇ ਸਖਤਾਈ ਨਹੀਂ ਤਾਂ ਲੋਕ ਆਪਦੀ ਜ਼ਿੰਦਗੀ ਦੀ ਪ੍ਰਭਾਵ ਬਹੁਤ ਘੱਟ ਕਰਦੇ ਆ। ਪਰ ਫਿਰ ਵੀ ਜਿਹੜਾ ਇਹ ਹਾਦਸਾ ਵਾਪਰਿਆ, ਘਟਨਾ ਵਾਪਰੀ ਹੈ ਤਾਂ ਇਹ ਬਹੁਤ ਮਾੜੀ ਹੈ ਕਿਉਂਕਿ 4 ਬੱਚੇ 4 ਪਰਿਵਾਰਾਂ ਨੇ ਗਵਾਏ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ, ਮਨਪ੍ਰੀਤ ਨੇ ਸ਼ਰੀਕਾਂ ਵਿਰੁੱਧ ਕਹਿੰਦੇ ਖੁੱਲ ਕੇ ਭੜਾਸ ਕੱਢੀ। ਦੇਖੋ ਜਿੱਦੇ ਦਾ ਬਜਟ ਸੈਸ਼ਨ ਚੱਲੀ ਜਾਂਦਾ ਜੀ ਉਹਦੇ ਨਾਲ ਕੋਈ ਨਾ ਕੋਈ ਮੰਤਰੀ ਜਿਹੜਾ ਵਾ ਦੂਜੇ ਮੰਤਰੀ ਦੇ ਵਿਰੁੱਧ ਕੋਈ ਭੜਾਸ ਕੱਢਦਾ ਹੀ ਰਹਿੰਦਾ। ਹੁਣ ਮਨਪ੍ਰੀਤ ਬਾਦਲ ਜਿਹੜੇ ਉਹਨਾਂ ਨੇ ਆਪਣੇ ਸ਼ਰੀਕ ਸੁਖਬੀਰ ਸਿੰਘ ਬਾਦਲ ਦੇ ਮਿਹਣਾਂ ਦਾ ਜਵਾਬ ਦਿੱਤਾ। ਇਹ ਕਹਿੰਦੇ ਕਿ ਉਹਨਾਂ ਕੋਲ ਸਾਰੇ ਸਬੂਤ ਹੈ ਜਿਹੜੇ ਜੇ ਲੋੜ ਪਈ ਤਾਂ ਜਗਜ਼ਾਰ ਵੀ ਕਰਾਂਗੇ। ਇਹ ਮਨਪ੍ਰੀਤ ਬਾਦਲ ਨੇ ਤਾਂ ਇੱਥੋਂ ਤੱਕ ਕਿਹਾ ਕਿ ਘਰ ਦਾ ਭੇਤੀ ਲਾਂਕਾ ਢਾਏ ਤੇ ਜੇ ਉਹਨਾਂ ਦੇ ਸ਼ਰੀਕ ਬਾਜ ਨਾ ਆਏ ਤਾਂ ਉਹਨਾਂ ਦੀ ਲਾਂਕਾ ਢਾਹ ਕੇ ਰੱਖ ਦੇਣਗੇ। ਤੇ ਨਾਲ ਹੀ ਮਨਪ੍ਰੀਤ ਬਾਦਲ ਕਹਿੰਦੇ ਕਿ ਜਿਹੜੇ ਇਹਨਾਂ ਦੇ ਸ਼ਰੀਕ ਆ ਉਹ ਇਹਨਾਂ ਨੂੰ ਮੰਤਰੀ ਬਣਿਆ ਨਹੀਂ ਵੇਖ ਸਕਦੇ। ਤੇ ਕਾਫੀ ਇੱਕ ਦੂਜੇ ਪ੍ਰਤੀ ਇਹਨਾਂ ਨੇ ਅਪਸ਼ਬਦ ਜਾਂ ਨਿੱਜੀ ਹਮਲੇ ਕੀਤੇ ਆ। ਸੁਖਬੀਰ ਸਿੰਘ ਬਾਦਲ ਨੇ ਗੱਲ ਕਹਿਤੀ ਸੀ ਨਾ ਕਿ ਜਦੋਂ ਬਜਟ ਤੇ ਬਹਿਸ ਹੋ ਰਹੀ ਸੀ, ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਬੇਸ਼ੱਕ ਸਾਡੀ ਸਰਾਹਨਾ ਕਰਦੇ ਆ ਪਰ ਮਨਪ੍ਰੀਤ ਬਾਦਲ ਆ ਜਿਹੜੇ ਉਹ ਸਾਡੇ ਨਾਲ ਨਿੱਜੀ ਰੰਜ ਰੱਖਦੇ ਆ। ਤੇ ਇਹੀ ਜਿਹੜੇ ਵਿੱਤ ਮੰਤਰੀ ਦਾ ਨਾਂ ਪੱਖੀ ਰਵੱਈਆ, ਉਹ ਕਹਿੰਦੇ ਇਹੀ। ਤੇ ਜਦੋਂ ਫਿਰ ਮਨਪ੍ਰੀਤ ਬਾਦਲ ਨੇ ਬਹਿਸ ਦਾ ਜਵਾਬ ਬੁੱਧਵਾਰ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ ਤੇ ਅੱਜ ਜਦੋਂ ਪੂਰੀ ਤਿਆਰੀ ਦੇ ਨਾਲ ਆਏ ਪਰ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੇ ਵਿੱਚ ਨਹੀਂ ਆਏ। ਇਸ ਕਰਕੇ ਮਨਪ੍ਰੀਤ ਬਾਦਲ ਨੂੰ ਫਿਰ ਮੌਕਾ ਮਿਲ ਗਿਆ ਆਪਣੇ ਸ਼ਰੀਕਾਂ ਦੇ ਵਿਰੁੱਧ ਭੜਾਸ ਕੱਢਣ ਦਾ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਵਾ ਜਦੋਂ ਗਵਰਨਰ ਐਡਰੈਸ ਦੇ ਉੱਤੇ ਧੰਨਵਾਦੀ ਮਤੇ ਦੇ ਉੱਤੇ ਜਿਹੜੀ ਗੱਲਬਾਤ ਹੋ ਰਹੀ ਸੀ ਤਾਂ ਉਸ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਉਹਦੇ ਵਿੱਚ ਵੀ ਮਜੀਠੀਆ ਤੇ ਜਿਹੜੇ ਮਨਪ੍ਰੀਤ ਬਾਦਲ ਆ ਉਹ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਗਏ ਸੀ। ਮਜੀਠੀਆ ਨੇ ਮਨਪ੍ਰੀਤ ਬਾਦਲ ਦੇ ਉੱਤੇ ਨਿੱਜੀ ਹਮਲੇ ਕੀਤੇ। ਜਵਾਬ ਦੇ ਵਿੱਚ ਮਨਪ੍ਰੀਤ ਬਾਦਲ ਨੇ ਵੀ ਉਹਨਾਂ ਦੇ ਉੱਤੇ ਕਈ
ਹੇਠਲੇ ਪੱਧਰ ਦੇ ਨਿੱਜੀ ਹਮਲੇ ਕੀਤੇ। ਔਰ ਤੁਹਾਨੂੰ ਯਾਦ ਹੋਣਾ ਵਾ ਕਿ ਸਿੱਧੂ ਔਰ ਮਜੀਠੀਆ ਇਹਨਾਂ ਦੀ ਆਪਸੀ ਜੰਗ ਚੱਲਦੀ ਹੈ। ਦੂਜੇ ਪਾਸੇ ਖਹਿਰਾ ਤੇ ਰਾਣਾ ਨੇ ਉਹ ਆਪਸ ਵਿੱਚ ਕੁੱਕੜਾਂ ਨੂੰ ਖਾਈ ਜਾਂਦੇ ਆ। ਲੋਕਾਂ ਦੇ ਮਸਲੇ ਉੱਥੇ ਜਿਹੜਾ ਆਮ ਪਬਲਿਕ ਦੇ ਪੰਜਾਬ ਦੇ ਮਸਲੇ ਉਹ ਤਾਂ ਉੱਥੇ ਖੰਭ ਲਾ ਕੇ ਉੱਡ ਗਏ ਆ। ਹੁਣ ਉੱਥੇ ਸਿਰਫ ਨਿੱਜੀ ਦੂਸ਼ਣਬਾਜ਼ੀਆਂ ਦੇ ਵਿੱਚੋਂ ਆ ਜਿਹੜਾ ਬਜਟ ਸੈਸ਼ਨ ਆ ਉਹ ਇੱਕ ਦੂਜੇ ਤੇ ਨਿੱਜੀ ਐਲੀਗੇਸ਼ਨਾਂ ਦੇ ਨਾਲ ਹੀ ਖਤਮ ਹੋ ਚੁੱਕਿਆ ਵਾ। ਪਰ ਦੁੱਖ ਦੀ ਗੱਲ ਹੈ ਕਿ ਇੱਕ ਵਾਰ ਫੇਰ ਲੋਕਾਂ ਦੇ ਮਸਲੇ ਉੱਥੇ ਵਿਚਾਰਨੋਂ ਪਏ ਰਹਿ ਗਏ। ਸਰਕਾਰ ਆਪਦਾ ਕੰਮ ਕਰ ਗਈ, ਵਿਰੋਧੀਆਂ ਨੇ ਆਪਦੀਆਂ ਉੱਥੇ ਸਿਆਸੀ ਰੋਟੀਆਂ ਸੇਕ ਲਈਆਂ ਜੀ। ਤੇ ਵੈਸੇ ਪ੍ਰਵੀਨ ਜੀ ਜੇ ਗੱਲ ਕੀਤੀ ਜਾਵੇ ਵੀ ਕਹਿੰਦੇ ਵੀ ਸਾਡੇ ਕੋਲ ਸਬੂਤ ਨੇ, ਜੇ ਲੋੜ ਪਈ ਤੇ ਲੋੜ ਕਦੋਂ ਪੈਂਦੀ ਹੈ? ਜੇ ਸਬੂਤ ਹੈਗੇ ਆ ਤੇ ਕਿਉਂ ਨਹੀਂ ਉਹਨਾਂ ਨੂੰ ਦੋਸ਼ੀ ਸਾਬਤ ਕਰਕੇ ਸਜ਼ਾਵਾਂ ਦਿਵਾਉਂਦੇ? ਦੇਖੋ ਪਤਾ ਨਹੀਂ ਇਹਨਾਂ ਨੂੰ ਲੋੜ ਕਦੋਂ ਪੈਂਦੀ ਹੈ, ਮੈਨੂੰ ਤਾਂ ਸਮਝ ਨਹੀਂ ਆਈ। ਪਿਛਲੀ ਵਾਰੀ ਜਦੋਂ ਅਕਾਲੀ ਦਲ ਵਾਲੇ ਜ਼ਿਆਦਾ ਰੌਲਾ ਪਾ ਰਹੇ ਸੀਗੇ ਸੈਸ਼ਨ ਦੇ ਵਿੱਚ ਤਾਂ ਇਹ ਗੱਲ ਆਉਣ ਦੀ ਰਿਕਾਰਡ ਹੈਗੀ ਆ। ਉਦੋਂ ਮੁੱਖ ਮੰਤਰੀ ਸਾਹਿਬ ਨੇ ਇੱਕ ਫਾਈਲ ਚੱਕੀ, ਕਹਿੰਦੇ ਟੈਕ ਕੇ ਬਹਿ ਜਾਓ, ਆ ਮੇਰੇ ਕੋਲੇ ਨਾਮ ਆ ਸਾਰਿਆਂ ਦੇ ਜਿਨ੍ਹਾਂ ਨੇ ਰੇਤ ਦੀ ਮਾਈਨਿੰਗ ਕੀਤੀ ਹੈ, ਨਜਾਇਜ਼ ਕੀਤੀ ਹੈ, ਜਾਇਜ਼ ਕੀਤੀ ਹੈ, ਕਿੰਨੀ ਕੀਤੀ ਹੈ, ਕਿਹਨੇ ਕੀਤੀ ਹੈ। ਤਾਂ ਉਦੋਂ ਅਕਾਲੀ ਜਮਾਂ ਬਿਲਕੁਲ ਸ਼ਹਿ ਕੇ ਬਹਿ ਗਏ ਸੀਗੇ। ਪਤਾ ਨਹੀਂ ਉਹ ਫਾਈਲ ਜਿਹੜੀ ਆ ਹੁਣ ਮੁੱਖ ਮੰਤਰੀ ਸਾਹਿਬ ਬਾਹਰ ਕਿਉਂ ਨਹੀਂ ਕੱਢ ਰਹੇ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਹੈ। ਸੋ ਇਹ ਜਿਹੜੀਆਂ ਫਾਈਲਾਂ ਨੇ ਦਬਾ ਕੇ ਕਿਉਂ ਰੱਖਦੇ ਆ? ਕਿ ਬਲੈਕਮੇਲਿੰਗ ਕਰਦੇ ਆ ਇੱਕ ਦੂਜੇ ਦੀ, ਫਾਈਲਾਂ ਨੂੰ ਦਿਖਾ ਕੇ ਦਬਾ ਕੇ, ਕੀ ਇੱਕ ਦੂਜੇ ਦੀ ਬਲੈਕਮੇਲਿੰਗ ਆ? ਔਰ ਰਾਜ ਜੀ ਮੈਨੂੰ ਦੱਸੋ ਕਿ ਕੀ ਸੰਵਿਧਾਨਕ ਅਹੁਦੇ ਤੇ ਬੈਠੇ ਬੰਦੇ ਵੱਲੋਂ ਲੋਕਾਂ ਦੇ ਨਾਲ ਕੀਤਾ ਇਹ ਧੋਖਾ ਨਹੀਂ ਗਾ ਕਿ ਉਹ ਸੰਵਿਧਾਨਕ ਅਹੁਦੇ ਦੀ ਕੁਰਸੀ ਤੇ ਬਹਿ ਕੇ ਆਪਦੇ ਸਿਆਸੀ ਵਿਰੋਧੀਆਂ ਦੀ ਬਲੈਕਮੇਲਿੰਗ ਕਰ ਰਿਹਾ ਔਰ ਲੋਕਾਂ ਤੋਂ ਸੱਚ ਛੁਪਾ ਰਿਹਾ ਵਾ? ਜੀ 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 ਬਿਲਕੁਲ ਜੀ। ਇਹ ਲੋਕਾਂ ਨੂੰ ਜਿਹੜਾ ਸਮਝਣ ਦੀ ਜਿਹੜੀ ਜ਼ਰੂਰਤ ਹੈਗੀ ਆ ਵੀ ਆਪਸ ਦੇ ਵਿੱਚ ਕਿੱਦਾਂ ਮਿਲ ਜੁਲ ਕੇ ਜਿਹੜੀਆਂ ਖੇਡਾਂ ਖੇਡੀਆਂ ਜਾ ਰਹੀਆਂ, ਲੋਕਾਂ ਦੀ ਭਲਾਈ ਦਾ ਇਹਨਾਂ ਨੂੰ ਕੋਈ ਜਿਹੜਾ ਆ ਮਤਲਬ ਨਹੀਂ ਹੈਗਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ ਹੰਗਾਮੇ ਭਰਿਆ ਰਿਹਾ ਬਜਟ ਸੈਸ਼ਨ ਦਾ ਅਖੀਰਲਾ ਦਿਨ। ਹਾਂਜੀ ਬਿਲਕੁਲ, ਬਜਟ ਸੈਸ਼ਨ ਦੇ ਅਖੀਰਲੇ ਦਿਨ ਕਾਫੀ ਇੱਕ ਦੂਜੇ ਨਾਲ ਖਿੱਚੋਤਾਣ ਹੋਏ। ਜਦੋਂ ਮੰਤਰੀ ਆ ਜਿਹੜੇ, ਭਾਵੇਂ ਜੇ ਬਿੱਲਾਂ ਦੀ ਗੱਲ ਕਰੀਏ ਤਾਂ 7 ਬਿੱਲ ਇਹਨਾਂ ਨੇ ਪਾਸ ਕੀਤੇ ਆ। ਇਹਨਾਂ ਤੋਂ ਇਲਾਵਾ ਪੰਜਾਬ ਪੁਲਿਸ ਦਾ ਬਿੱਲ ਸੀਗਾ 2018 ਦਾ, ਆਰਡੀਨੈਂਸ ਦੀ ਥਾਂ ਲੈਣ ਦੇ ਲਈ। ਮੰਤਰੀਆਂ ਦੀਆਂ ਤਨਖਾਹਾਂ ਦਾ ਬਿੱਲ ਸੀਗਾ 2018 ਦਾ। ਪਬਲਿਕ ਸੇਵਾ ਦੀ ਡਿਲੀਵਰੀ ਦੇ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਬਿੱਲ ਸੀਗਾ, ਉਹ ਵੀ ਪਾਸ ਹੋ ਗਿਆ। 7-8 ਬਿੱਲ ਜਿਹੜੇ ਪਾਸ ਹੋਏ ਆ। ਔਰ ਹੰਗਾਮਾ ਇਸ ਕਰਕੇ ਰਿਹਾ ਕਿਉਂਕਿ ਜਿਹੜੇ ਮੰਤਰੀ ਸਾਹਿਬਾਨ ਆ, ਪਹਿਲਾਂ ਰਾਣਾ ਤੇ ਜਿਹੜੇ ਖਹਿਰਾ ਨੇ ਉਹ ਇੱਕ ਦੂਜੇ ਨਾਲ ਖੈਬੜਦੇ ਰਹੇ। ਰਾਣਾ ਨੇ ਖਹਿਰਾ ਦੇ ਉੱਤੇ, ਖਹਿਰਾ ਦੇ ਪਿਤਾ ਦੇ ਉੱਤੇ ਇਲਜ਼ਾਮ ਲਾਇਆ ਸੀਗਾ ਕਿ ਜਿਹੜੇ ਖਹਿਰਾ ਦੇ ਫਾਦਰ ਸਾਹਿਬ ਸੀਗੇ, ਜਦੋਂ ਗੁਰਜੀਤ ਯੂਪੀ ਤੋਂ ਆਏ ਸੀਗੇ ਤਾਂ ਉਹਨਾਂ ਨੇ ਇਹਨਾਂ ਦੇ ਕੰਮਕਾਰ ਦੇ ਵਿੱਚੋਂ ਸ਼ੇਅਰ ਮੰਗਿਆ ਸੀਗਾ। ਤੇ ਦੂਜੇ ਪਾਸੇ ਜਿਹੜੇ ਸਿੱਧੂ ਸਾਹਿਬ ਨੇ ਉਹ ਤਾਂ ਇੱਕ ਵਾਰੀ ਮਜੀਠੀਆ ਸਾਹਿਬ ਦੇ ਨਾਲ ਜਮਾਂ ਸਿੱਧੇ ਹੋ ਤੁਰੇ ਸੀਗੇ, ਪਰ ਉੱਥੇ ਕਾਂਗਰਸੀਆਂ ਦੇ ਵਿੱਚ ਪੈਣ ਕਰਕੇ ਬਚਾਅ ਹੋ ਗਿਆ। ਮਜੀਠੀਆ ਨੇ ਮਨਪ੍ਰੀਤ ਬਾਦਲ ਤੇ ਨਿੱਜੀ ਟਿੱਪਣੀਆਂ ਕੀਤੀਆਂ ਸੀਗੀਆਂ ਔਰ ਮਨਪ੍ਰੀਤ ਬਾਦਲ ਨੇ ਜਵਾਬ ਦੇ ਵਿੱਚ ਕਿਹਾ ਕਿ ਜਦੋਂ ਇਹਨਾਂ ਦੀ ਭੈਣ ਦਾ ਵਿਆਹ ਸੀਗਾ, ਯਾਨੀ ਕਿ ਮਜੀਠੀਆ ਦੀ ਸਿਸਟਰ ਹਰਸਿਮਰਤ ਕੌਰ ਬਾਦਲ, ਤਾਂ ਉਦੋਂ ਇਹਨਾਂ ਨੇ ਜਿਹੜੀ ਕਾਰ ਦਿੱਤੀ ਸੀ ਉਹ ਕਿਸ਼ਤਾਂ ਤੇ ਲੈ ਕੇ ਦਿੱਤੀ ਸੀ। ਮਤਲਬ ਇੱਥੋਂ ਤੱਕ ਜਿਹੜੇ ਸਾਡੇ ਨੁਮਾਇੰਦੇ ਆ ਉਹ ਡਿੱਗ ਪਏ ਇੱਕ ਦੂਜੇ ਤੇ ਨਿੱਜੀ ਟਿੱਪਣੀਆਂ ਕਰਦੇ। ਪਰ ਗੱਲ ਮੁੜ ਕੇ ਫੇਰ ਉਹੀ ਆ ਜਾਂਦੀ ਹੈ ਕਿ ਜੇਕਰ ਇਹਨਾਂ ਨੇ ਨਿੱਜੀ ਟਿੱਪਣੀਆਂ ਕਰਨੀਆਂ ਵਾ ਤੇ ਫਿਰ ਬਜਟ ਇਜਲਾਸ ਸੱਦਣ ਦੀ ਕੀ ਲੋੜ ਆ? ਇੱਥੇ ਇੱਕ ਦੂਜੇ ਨੂੰ ਫੋਨ ਲਾਈਨਾਂ ਸਿੱਧੀਆਂ ਕਰਕੇ ਫੜਾ ਦੇਣ, ਕਰੀ ਜਾਣ ਨਿੱਜੀ ਟਿੱਪਣੀਆਂ, ਜਾਂ ਉੱਥੇ ਪਾਰਕਿੰਗ ਦੇ ਵਿੱਚ ਖੜ ਕੇ ਨਿੱਜੀ ਟਿੱਪਣੀਆਂ ਕਰੀ ਜਾਣ। ਲੋਕਾਂ ਦਾ ਪੈਸਾ ਲੋਕਾਂ ਦੇ ਕੰਮਕਾਰ ਦੇ ਉੱਤੇ ਲਾਉਣ ਦੀ ਥਾਂ ਤੇ ਉਹਨੂੰ ਆਪਦੀਆਂ ਨਿੱਜੀ ਕੀੜਾਂ ਕੱਢਣ ਦੇ ਵਿੱਚ ਬਰਬਾਦ ਕਿਉਂ ਕਰ ਰਹੇ ਆ? ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਮਨਪ੍ਰੀਤ ਬਾਦਲ ਔਰ ਨਵਜੋਤ ਸਿੱਧੂ ਦੋਨੇ ਹਮਲੇ ਮਜੀਠੀਆ ਤੇ ਕਰਦੇ, ਜਦ ਕਿ ਸਰਕਾਰ ਇਹਨਾਂ ਦੀ ਇਹ ਕਾਰਵਾਈ ਕਿਉਂ ਨਹੀਂ ਕਰਾਉਂਦੀ? ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਅੰਨਾ ਹਜ਼ਾਰੇ ਭੁੱਖ ਹੜਤਾਲ ਤੇ 5 ਕਿਲੋ ਭਾਰ ਘਟਿਆ ਤੇ ਕਈ ਤਾਂ ਸਾਲਾਂ ਤੋਂ ਭੁੱਖ ਹੜਤਾਲ ਕਰੀ ਜਾਂਦੇ, ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ। ਹਾਂਜੀ ਬਿਲਕੁਲ, ਅੰਨਾ ਹਜ਼ਾਰੇ ਦਾ ਕੋਈ ਟਾਈਮ ਹੁੰਦਾ ਸੀਗਾ ਜਦੋਂ ਅੰਨਾ ਹਜ਼ਾਰੇ ਜਦੋਂ ਭੁੱਖ ਹੜਤਾਲ ਕਰਦੇ ਸੀਗੇ ਤਾਂ ਉਦੋਂ ਮਤਲਬ ਮੀਡੀਆ ਜਿਹੜਾ ਮੁਲਕ ਦਾ ਉਹ ਪੂਰਾ ਉਹਨਾਂ ਦੇ ਪਿੱਛੇ ਪੈ ਜਾਂਦਾ ਸੀਗਾ। ਪਰ ਹੁਣ ਸਮਾਂ ਬਦਲ ਚੁੱਕਿਆ, ਹੁਣ ਅੰਨਾ ਹਜ਼ਾਰੇ ਦੀ ਤੂਤੀ ਨਹੀਂ ਬੋਲਦੀ। ਦੱਸਦੇ ਆ ਕਿ ਹਾਲਾਤ ਉਹਨਾਂ ਦੇ ਥੋੜੇ ਜਿਹੇ ਪਤਲੇ ਹੋ ਚੁੱਕੇ ਆ, 5 ਕਿਲੋ ਭਾਰ ਵੀ ਉਹਨਾਂ ਦਾ ਘਟ ਗਿਆ, ਪਰ ਹਾਲੇ ਤੱਕ ਉਹਨਾਂ ਦੀ ਗੱਲ ਜਿਹੜੀ ਆ ਉਹ ਨਾ ਤਾਂ ਸਰਕਾਰ ਸੁਣਨ ਦੇ ਲਈ ਤਿਆਰ ਆ, ਨਾ ਮੀਡੀਆ ਸੁਣਦਾ। ਇੱਕ ਗੱਲ ਮੈਂ ਹੋਰ ਵੀ ਐਡ ਕਰਨੀ ਚਾਹੁੰਦਾ ਰਾਜ ਜੀ, ਉਹ ਇਹ ਹੈ ਕਿ ਜਿਹੜੇ ਲੋਕ ਨੇ ਅੰਨਾ ਹਜ਼ਾਰੇ ਜਾਂ ਕੋਈ ਵੀ ਹੈ, ਇਹਨਾਂ ਦੇ ਵਿੱਚ ਪੋਲੀਟੀਕਲ ਰੈਵੋਲੂਸ਼ਨ ਦੀਆਂ ਜਿਹੜੀਆਂ ਸੰਭਾਵਨਾਵਾਂ ਸੀ ਉਹਨਾਂ ਨੂੰ ਸਿਰੇ ਤੋਂ ਉਹਨਾਂ ਨੂੰ ਢਾਹ ਲਾਈ ਹੈ। ਮਤਲਬ ਉਹਨਾਂ ਨੂੰ ਮੈਂ ਕਹਿ ਸਕਦਾ ਮੈਂ ਕਿ ਡੂੰਘੇ ਖੂਹ ਦੇ ਵਿੱਚ ਛੱਡ ਦਿੱਤਾ ਵਾ, ਕਿਉਂਕਿ ਅੱਜ ਲੋਕ ਟਰਸਟ ਹੀ ਨਹੀਂ ਕਰ ਰਹੇ। ਲੋਕਾਂ ਨੂੰ ਇਹ ਇੰਟਰਸਟ ਹੀ ਹੈ ਨੀਗਾ ਕਿ ਕੀ ਹੋ ਸਕਦਾ, ਕੀ ਪੋਲੀਟੀਕਲ ਰੈਵੋਲੂਸ਼ਨ ਆ ਸਕਦਾ ਕਿ ਨਹੀਂ ਆ ਸਕਦਾ। ਆਮ ਆਦਮੀ ਪਾਰਟੀ ਇਸ ਰੈਵੋਲੂਸ਼ਨ ਮੈਂ ਕਹਿੰਦਾ ਸੰਘਰਸ਼ ਦੇ ਵਿੱਚੋਂ ਨਿਕਲੀ
ਤਾਂ ਉਹਨਾਂ ਨੂੰ ਸੱਤਾ ਮਿਲ ਗਈ ਹੈ, ਦੂਜੇ ਪਾਸੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਵੀ ਆ ਗਏ। ਪਰ ਅਸਲ ਦੇ ਵਿੱਚ ਜਿਹੜੇ ਮਸਲੇ ਅੰਨਾ ਹਜ਼ਾਰੇ ਸਾਹਿਬ ਨੇ ਅੱਜ ਤੋਂ 4-5 ਸਾਲ ਪਹਿਲਾਂ ਚੱਕੇ ਸੀ, ਕੀ ਉਹਨਾਂ ਦੇ ਵਿੱਚ ਇੱਕ ਵੀ ਹੱਲ ਹੋਇਆ? ਔਰ ਇਹ ਸਵਾਲ ਕਰਨਾ ਬਣਦਾ ਅੰਨਾ ਹਜ਼ਾਰੇ ਨੂੰ ਵੀ ਕੀ 4 ਸਾਲ ਉਹ ਕਿਹੜੀ ਗੱਲ ਦਾ ਵੇਟ ਕਰਦੇ ਸੀਗੇ? ਜੇ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਵਾਅਦੇ ਮੋਦੀ ਸਾਹਿਬ ਨੇ ਕੀਤੇ ਆ, ਉਹ ਕਹਿੰਦੇ ਕਿ ਮੈਂ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦਾ, ਤੇ ਜਦ ਕਿ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਆ ਉਹ ਤਾਂ ਉਹਨੂੰ ਤਾਂ 3.5 ਸਾਲਾਂ ਦੇ ਉੱਤੇ ਦਾ ਟਾਈਮ ਹੋ ਗਿਆ, ਜਦੋਂ ਉਹਨਾਂ ਨੇ ਕਿਹਾ ਸੀ ਕਿ ਸਵਾਮੀਨਾਥਨ ਦੀ ਕਮਿਸ਼ਨ ਰਿਪੋਰਟ ਦੀ ਜਿਹੜੀ ਰਿਪੋਰਟ ਆ ਕਮਿਸ਼ਨ ਦੀ ਉਹ ਲਾਗੂ ਨਹੀਂ ਹੋ ਸਕਦੀ। ਤੇ ਉਦੋਂ ਅੰਨਾ ਹਜ਼ਾਰੇ ਸਾਹਿਬ ਕਿੱਥੇ ਸੀ? ਅੱਜ ਤੱਕ ਕਿਸਾਨੀ ਮੰਗਾਂ ਲੈ ਕੇ ਅੰਦੋਲਨ ਚੱਲ ਰਹੇ ਆ ਜੀ। ਜੀ ਜੀ ਜਾਂਦੇ ਜਾਂਦੇ ਪ੍ਰਵੀਨ ਜੀ ਗੱਲ ਕਰੀਏ ਕੈਨੇਡਾ ਦੇ ਵਿੱਚ ਇੱਕ ਸਿੱਖ ਦੇ ਉੱਤੇ ਹਮਲਾ। ਹਾਂਜੀ, ਕੈਨੇਡਾ ਦੇ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਔਰ ਦੱਸਦੇ ਆ ਕਿ ਸਿੱਖ ਜਿਹੜਾ ਨੌਜਵਾਨ ਭਰਾ ਵਾ ਇਹ ਵੈਸਟ ਗੇਟ ਸ਼ਾਪਿੰਗ ਸੈਂਟਰ ਦੇ ਲਾਗੇ ਆਪਣੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀਗਾ ਤੇ ਆਪਣਾ ਹੀ ਕਾਰੋਬਾਰ ਚਲਾਉਂਦਾ ਤੇ ਉੱਥੇ ਕੁਝ ਨੌਜਵਾਨ ਆਏ, ਇਹਨਾਂ ਨੇ ਪਹਿਲਾਂ ਇਹਨਾਂ ਤੇ ਕਮੈਂਟ ਕੀਤੇ ਔਰ ਫਿਰ ਜਿਹੜੇ ਆ ਇਹਨਾਂ ਦੇ ਨਾਲ ਹੱਥੋਂ ਪਾਈ ਵੀ ਕੀਤੀ ਔਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਜਿਹੜੇ ਨੌਜਵਾਨ ਸੀਗੇ ਇਹ ਨਸ਼ੇ ਦੀ ਹਾਲਤ ਦੇ ਵਿੱਚ ਸੀਗੇ ਔਰ ਦੱਸਦੇ ਆ ਕਿ ਪੁਲਿਸ ਇਸ ਪਾਸੇ ਜਾਂਚ ਕਰ ਰਹੀ ਹੈ ਕਿ ਇਹ ਹਮਲਾ ਜਿਹੜਾ ਵਾ ਨਸਲੀ ਸੀਗਾ ਕਿ ਨਹੀਂ ਸੀਗਾ। ਦੂਜੇ ਪਾਸੇ ਜਿਹੜੇ ਡੈਮੋਕ੍ਰੇਟਿਕ ਆ ਜਾਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਆ, ਉਹਨਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਹ ਕਹਿੰਦੇ ਕਿ ਜਿਹੜੇ ਸਿੱਖ ਆ ਕੈਨੇਡਾ ਦੀ ਤਰੱਕੀ ਦੇ ਵਿੱਚ ਤਕਰੀਬਨ 1 ਸਦੀ ਤੋਂ ਬਹੁਮੁੱਲਾ ਯੋਗਦਾਨ ਪਾ ਰਹੇ ਆ। ਸੋ ਜਿਹੜੇ ਵਰਲਡ ਸਿੱਖ ਆਰਗੇਨਾਈਜੇਸ਼ਨ ਆ ਉਹਨਾਂ ਨੇ ਵੀ ਇਸ ਨੌਜਵਾਨ ਦੀ ਹਮਾਇਤ ਕੀਤੀ ਹੈ ਔਰ ਉਹ ਕਹਿੰਦੇ ਕਿ ਅਸੀਂ ਜਿਹੜਾ ਵੀ ਸੰਘਰਸ਼ ਜਾਂ ਜਿੰਨੀ ਵੀ ਇਹਨਾਂ ਨੂੰ ਕਾਨੂੰਨ ਫੈਸਿਲਿਟੀ ਜਿਹੜੀਆਂ ਚਾਹੀਦੀਆਂ ਹੋਈਆਂ ਜ਼ਰੂਰ ਕਰਾਂਗੇ। ਪਰ ਤੁਹਾਨੂੰ ਯਾਦ ਹੋਣਾ ਵਾ ਰਾਜ ਜੀ ਕਿ ਅਮਰੀਕਾ ਦੇ ਵਿੱਚ ਇੱਕ ਸਿੱਖ ਜਥੇਬੰਦੀ ਨੂੰ ਸਨਮਾਨਿਤ ਕੀਤਾ ਗਿਆ ਪਿਛਲੇ ਦਿਨੀ, ਉਹ ਸਿਰਫ ਇਸ ਕਰਕੇ ਕਿ ਉਹ ਜਿਹੜਾ ਸਿੱਖ ਜਥੇਬੰਦੀ ਹੈ ਉਹ ਲੋਕਾਂ ਨੂੰ ਸਿੱਖਾਂ ਦੀ ਪਛਾਣ, ਸਿੱਖਾਂ ਦਾ ਲਿਬਾਸ, ਸਿੱਖ ਕਿਵੇਂ ਵਿਚਰਦੇ ਨੇ ਉਹਦੇ ਬਾਰੇ ਦੱਸ ਰਹੀ ਆ ਔਰ ਕੀ ਇਤਿਹਾਸ ਉਹਦੇ ਬਾਰੇ, ਤੇ ਉਹ ਇੱਕ ਅਵੇਅਰਨੈਸ ਕ੍ਰੀਏਟ ਕਰ ਰਹੀ ਹੈ। ਮੇਰਾ ਖਿਆਲ ਹੈ ਕਿ ਇਕੱਲੇ US ਦੇ ਵਿੱਚ ਹੀ ਨਹੀਂ, ਸਾਡੇ ਜਿੰਨੇ ਵੀ ਭਰਾ ਜਿੱਥੇ ਕਿਤੇ ਵੀ ਕੋਈ ਬੈਠਾ ਵਾ ਉਸੇ ਥਾਂ ਤੇ ਉਹਨੂੰ ਇਹ ਜਿਹੜੀ ਕੰਪੇਨ ਆ ਸ਼ੁਰੂ ਕਰਨੀ ਚਾਹੀਦੀ ਸੋ ਦੈਟ ਕਿ ਸਿੱਖਾਂ ਦੇ ਬਾਰੇ, ਸਿੱਖਾਂ ਦੇ ਇਤਿਹਾਸ ਬਾਰੇ, ਸਿੱਖ ਇਤਿਹਾਸ ਬਾਰੇ, ਸਿੱਖ ਕੁਰਬਾਨੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਔਰ ਖਾਸ ਕਰਕੇ ਸਿੱਖ ਲਿਬਾਸ ਬਾਰੇ, ਪਹਿਰਾਵੇ ਬਾਰੇ ਵੀ। ਜੀ 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 ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਵੀਨ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।